ਬੰਗਾਲ ਦੇ ਵਿੱਚ ਇਹਨਾਂ ਨੇ SIR ਦਾ ਸਹਾਰਾ ਲੈ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਸਲਮਾਨਾਂ ਨੂੰ ਡੀਫਰੈਂਚਾਈਜ਼ ਕੀਤਾ। ਨਤੀਜਾ ਸਾਹਮਣੇ ਹੈ ਕਿ BJP ਦੀ ਹਕੂਮਤ ਉੱਥੇ ਬਣੀ। 2027 ਚ ਪੰਜਾਬ ਹਰ ਹਾਲਤ ਚੋਂ ਕੈਪਚਰ ਕਰਨਾ ਚਾਹੁੰਦੇ ਨੇ ਔਰ ਉਹਨਾਂ ਨੇ 15-20 ਲੱਖ ਵੋਟ ਜਿਹੜੀ ਹੈ ਉਹ ਸਿੱਖਾਂ ਦੀ ਕੱਟਣੀ ਆ। ਹੁਣ ਜਿਹੜੇ ਅੱਗੇ ਹੁੰਦਾ ਸੀ ਕਿ ਭਈ ਬਾਹਰ ਆਏ ਹੋਏ ਨੇ ਸਿੱਖ, ਉਹਨਾਂ ਨੇ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਬਾਹਰਲੀ ਨਹੀਂ ਲਈ ਹੋਈ, ਗ੍ਰੀਨ ਕਾਰਡ ਹੈ ਜਾਂ OCI ਕਾਰਡ ਹੈ ਜਾਂ ਦੂਜਾ ਹੈ, ਵੋਟਾਂ ਦੇ ਨੇੜੇ ਉਹ ਜਾਂਦੇ ਸੀ, ਜਾ ਕੇ ਉਹਨਾਂ ਦੀ ਵੋਟ ਬਣੀ ਹੋਈ। ਹੁਣ ਜਾਂ ਤਾਂ ਹੁਣ ਉਹ ਜਾ ਕੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਭਾਈ ਉਹਨਾਂ ਦੀ ਸਿਟੀਜ਼ਨਸ਼ਿਪ ਰਾਈਟ ਦੇ ਥੱਲੇ ਵੋਟ ਹੈ, ਉਹ ਉਹਨਾਂ ਨੇ ਜਾਣਾ ਨਹੀਂ। ਨੇੜੇ ਜਾ ਕੇ ਉਹਨਾਂ ਨੇ ਕਹਿਣਾ ਕਿ ਜੀ ਤੁਹਾਡੀ ਤਾਂ ਹੈ ਹੀ ਨਹੀਂ। UN ਦੀ ਰਿਪੋਰਟ ਕਿ ਭਈ ਇਹ SIR ਦਾ ਮੇਨ ਮਕਸਦ ਹੀ ਮਾਈਨੋਰਿਟੀਜ਼ ਨੂੰ ਡੀਫਰੈਂਚਾਈਜ਼ ਕਰਨਾ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਐਂਡ ਸੈਕਸ਼ਨ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ SIR ਦੇ ਬਹਾਨੇ ਸਿੱਖ ਵੋਟਾਂ ਕੱਟੀਆਂ ਜਾ ਰਹੀਆਂ ਹਨ। ਇਸ ਬਾਰੇ ਪਹਿਲਾਂ ਹੀ ਬੰਗਾਲ ਦੇ ਹਵਾਲੇ ਨਾਲ ਯੂਨਾਈਟਿਡ ਨੇਸ਼ਨ ਸਪੈਸ਼ਲ ਰਿਪੋਰਟਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ SIR ਦਾ ਮਕਸਦ ਘੱਟ ਗਿਣਤੀ ਕੌਮਾਂ ਦੀਆਂ ਵੋਟਾਂ ਕੱਟਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੇ ਵਿੱਚ ਫਰਵਰੀ 2027 ਦੇ ਵਿੱਚ ਚੋਣਾਂ ਨੇ ਔਰ ਆਲਰੇਡੀ ਜਿੱਥੇ SIR ਜਿਸ ਨੂੰ ਬੜੀ ਸਪੈਸ਼ਲ ਇਨਵੈਸਟੀਗੇਟਿਵ ਦੇ ਨਾਂ ਥੱਲੇ ਜਿਹੜਾ ਉਹ ਪ੍ਰਮੋਟ ਕੀਤਾ ਗਿਆ। ਇਨਫੈਕਟ ਇਹ ਉਹਨਾਂ ਦਾ ਇਲੈਕਸ਼ਨ ਕਮਿਸ਼ਨਰ, ਚੀਫ ਇਲੈਕਸ਼ਨ ਕਮਿਸ਼ਨਰ, ਜਿਹੜਾ ਕਿ BJP ਦੀ ਐਕਸਟੈਂਸ਼ਨ ਹੈ RSS ਦੀ, ਉਸ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਇਹਨਾਂ ਨੇ ਬੜੀ ਕਾਮਯਾਬੀ ਨਾਲ। ਬਿਹਾਰ ਦੇ ਵਿੱਚ ਵੀ ਬੰਗਾਲ ਵਾਲਾ ਪਾਰਟ ਤਾਂ ਇਸ ਕਦਰ ਸਾਹਮਣੇ ਆਇਆ ਕਿ ਕਿਵੇਂ, ਕਿਉਂਕਿ ਬੰਗਾਲ ਦੇ ਵਿੱਚ ਆਲਮੋਸਟ 35-36% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ, ਹਰ ਤੀਸਰਾ ਵੋਟਰ ਮੁਸਲਮਾਨ ਸੀ ਔਰ ਕੁਝ ਹਲਕੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਬਿਲਕੁਲ ਸੋਲਿਡ ਮੈਜੋਰਿਟੀ ਹੈ, ਲੇਕਿਨ ਕੁਝ ਸੀ ਜਿੱਥੇ ਕਿ ਜੇ ਕੁਛ ਲੱਖ ਉਹਨਾਂ ਦੀ ਨੰਬਰ ਘਟਾ ਦਿੱਤਾ ਜਾਏ ਤਾਂ ਚੋਣ ਨਤੀਜੇ ਡਿਫਰੈਂਟ ਬਣ ਜਾਂਦੇ। ਸੋ ਬੰਗਾਲ ਦੇ ਵਿੱਚ ਇਹਨਾਂ ਨੇ SIR ਦਾ ਸਹਾਰਾ ਲੈ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੁਸਲਮਾਨਾਂ ਨੂੰ ਡੀਫਰੈਂਚਾਈਜ਼ ਕੀਤਾ। ਜਦੋਂ ਡੀਫਰੈਂਚਾਈਜ਼ ਵੋਟ ਦਾ ਹੱਕ ਖੋਹ ਲੈਣਾ, ਨਤੀਜਾ ਸਾਹਮਣੇ ਹੈ ਕਿ BJP ਦੀ ਹਕੂਮਤ ਉੱਥੇ ਬਣੀ। ਹੁਣ ਪੰਜਾਬ 'ਚ ਗਰਾਊਂਡ ਰਿਪੋਰਟ ਸਾਨੂੰ ਆ ਰਹੀਆਂ ਨੇ, ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਵੀ ਕੋਈ ਵੀ ਸਿਆਸੀ ਧਿਰ, ਆਮ ਆਦਮੀ ਪਾਰਟੀ ਹੋਏ, ਕਾਂਗਰਸ ਹੋਏ, ਅਕਾਲੀ ਦਲ ਹੋਏ, ਈਵਨ ਵਾਰਿਸ ਪੰਜਾਬ ਦੇ ਹੋਣ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ, ਅਜੇ ਤੱਕ ਕਿਸੇ ਨੇ ਇਹ ਪਬਲਿਕ ਉੱਥੇ ਚੱਲ ਰਹੀ ਹੈ ਪ੍ਰੋਸੈਸ SIR ਦੇ ਥੱਲੇ ਕੱਟ ਰਹੇ ਨੇ। ਇੰਨਾ ਬੋਝ ਵੀ ਲੋਕ ਪਾਇਆ ਹੋਇਆ। ਇੱਕ ਗੁਰਦਾਸਪੁਰ ਜ਼ਿਲ੍ਹੇ ਦਾ ਸੋਹਣਾ ਸੁਨੱਖਾ ਸਿੱਖੀ ਸਰੂਪ ਵਾਲਾ ਬੰਦਾ, ਟੀਚਰ ਸੀ ਜਾਂ EMPLOYE ਸੀ, ਉਹਨੇ ਸੁਸਾਈਡ ਕਰ ਲਿਆ। ਉਹਨੇ ਕਿਹਾ ਜੀ ਇੰਨਾ ਦਬਾਅ ਹੈ, ਜੋ ਇਹ ਕੰਮ ਚੱਲ ਰਿਹਾ ਇਸ ਵੇਲੇ ਤੇਜ਼ੀ ਨਾਲ ਵੋਟਾਂ ਕੱਟੀਆਂ ਜਾ ਰਹੀਆਂ ਨੇ। ਸੋਸ਼ਲ ਮੀਡੀਆ 'ਤੇ ਇਹ ਵੀ ਹੈ ਕਿ ਭਾਈ ਇੱਕ ਸਿੱਖ ਨੌਜਵਾਨ ਜਿਹਦੀ ਵੋਟ ਬਣੀ ਹੋਈ ਹੈ, ਉਹਦੀ ਵੋਟ ਦੀ ਥਾਂ 'ਤੇ ਇੱਕ ਪਰਦੇਸੀ ਦੀ ਫੋਟੋ ਲੱਗੀ ਹੋਈ ਹੈ, ਉਹਦੀ ਵੋਟ। ਸੋ ਬੜੀ ਤੇਜ਼ੀ ਨਾਲ ਉਹਨਾਂ ਨੇ, ਕਿਉਂਕਿ 2027 ਚ ਪੰਜਾਬ ਹਰ ਹਾਲਤ ਚੋਂ ਕੈਪਚਰ ਕਰਨਾ ਚਾਹੁੰਦੇ ਨੇ ਔਰ ਉਹਨਾਂ ਨੇ 15-20 ਲੱਖ ਵੋਟ ਜਿਹੜੀ ਹੈ ਉਹ ਸਿੱਖਾਂ ਦੀ ਕੱਟਣੀ ਹੈ। ਉਹਨਾਂ 'ਚ ਉਹ ਵੀ ਹੁਣ ਜਿਹੜੇ ਅੱਗੇ ਹੁੰਦਾ ਸੀ ਕਿ ਭਈ ਬਾਹਰ ਆਏ ਹੋਏ ਨੇ ਸਿੱਖ, ਉਹਨਾਂ ਨੇ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਬਾਹਰਲੀ ਨਹੀਂ ਲਈ ਹੋਈ, ਗ੍ਰੀਨ ਕਾਰਡ ਹੈ ਜਾਂ OCI ਕਾਰਡ ਹੈ ਜਾਂ ਦੂਜਾ ਹੈ, ਵੋਟਾਂ ਦੇ ਨੇੜੇ ਉਹ ਜਾਂਦੇ ਸੀ, ਜਾ ਕੇ ਉਹਨਾਂ ਦੀ ਵੋਟ ਬਣੀ ਹੋਈ। ਹੁਣ ਜਾਂ ਤਾਂ ਹੁਣ ਉਹ ਜਾ ਕੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਭਾਈ ਉਹਨਾਂ ਦੀ ਸਿਟੀਜ਼ਨਸ਼ਿਪ ਰਾਈਟ ਦੇ ਥੱਲੇ ਵੋਟ ਹੈ, ਉਹ ਉਹਨਾਂ ਨੇ ਜਾਣਾ ਨਹੀਂ। ਨੇੜੇ ਜਾ ਕੇ ਉਹਨਾਂ ਨੇ ਕਹਿਣਾ ਕਿ ਜੀ ਤੁਹਾਡੀ ਤਾਂ ਹੈ ਹੀ ਨਹੀਂ, ਕਿਉਂਕਿ ਅਸੀਂ ਤਾਂ SIR ਇਨਵੈਸਟੀਗੇਸ਼ਨ ਦੇ ਥੱਲੇ
ਇਹ ਦੇਖਿਆ ਵੀ ਅਸੀਂ ਵਾਧੂ ਜਿਹੜੀਆਂ ਵੋਟਾਂ ਨੇ ਉਹ ਕੱਟ ਰਹੇ ਹੁਣ ਜਦੋਂ UN ਦੀ ਸਪੈਸ਼ਲ ਰਿਪੋਰਟਰ ਦੀ ਰਿਪੋਰਟ ਕਿਸੇ ਮੁੱਦੇ ਤੇ ਹੋਏ, ਬੇਸ਼ੱਕ ਇਹ ਕੋਈ ਪੰਜਾਬ ਸਪੈਸੀਫਿਕ ਨਹੀਂ ਹੈ ਰਿਪੋਰਟ, ਇਹ ਜਦੋਂ ਬੰਗਾਲ ਦੇ ਵਿੱਚ ਮੁਸਲਮਾਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਸੀ ਤੇ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਰਿਪੋਰਟਰ ਨੇ ਇਹ ਰਿਪੋਰਟ ਕੀਤਾ ਸੀ ਔਰ ਇਹਨਾਂ ਦੇ ਆਪਣੇ ਮੀਡੀਆ ਨੇ ਖਬਰ ਛਾਪੀ। ਉਹਨੂੰ ਅਸੀਂ ਪੰਜਾਬ ਦੇ ਕੰਟੈਕਸਟ, ਕਿਉਂਕਿ ਹੁਣ ਡੀਫਰੈਂਚਾਈਜ਼ ਕੀਤਾ ਜਾ ਰਿਹਾ ਸਿੱਖਾਂ ਨੂੰ, ਇਹ ਯਾਦ ਦਹਾਨੀ ਕਰਵਾ ਰਹੇ ਹਨ। ਇਹ ਖਬਰ ਸੀ UN ਸਪੈਸ਼ਲ ਰਿਪੋਰਟਰ ਰੇਜ਼ ਕੰਸਰਨਸ over SIR and use of artificial intelligence driven models for exclusion of minorities ਕਿ SIR ਇਨਵੈਸਟੀਗੇਸ਼ਨ ਵੀ ਔਰ ਜਿਹੜੀ ਉਹ ਸਾਰੇ ਨੂੰ ਜਿਹੜੀ ਸਪੈਸ਼ਲ ਰਿਪੋਰਟਿੰਗ ਹੈ ਉਹ AI ਜਨਰੇਟਿਡ ਉਹਨਾਂ ਦੇ ਮਾਡਲ ਨੇ ਜਿਹਨਾਂ ਦਾ ਟਾਰਗੇਟ ਮਾਈਨੋਰਿਟੀਜ਼ ਦੀਆਂ ਵੋਟਾਂ ਨੂੰ ਕੱਟਣਾ ਔਰ ਇਹ ਜਿਹੜੀ ਉਹਨਾਂ ਨੇ ਇਸ ਦੇ ਉੱਤੇ ਕਾਫੀ ਡੀਟੇਲ ਦੇ ਵਿੱਚ ਰਿਪੋਰਟ ਸੀ ਔਰ ਇਹ ਉਹਨਾਂ ਨੇ ਕਾਫੀ ਜਿਹੜੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਦਿੱਤੀ ਔਰ ਇਹ ਮਈ ਪਹਿਲੀ 2026 ਨੂੰ ਇਸ ਰਿਪੋਰਟ ਦਾ ਪਹਿਲਾ ਹਿੱਸਾ ਆਇਆ ਸੀ ਜਿਹਦੇ 'ਚ ਉਹਨਾਂ ਨੇ ਭਾਰਤ ਨੂੰ 60 ਦਿਨਾਂ ਦਾ ਟਾਈਮ ਦਿੱਤਾ ਹੈ ਕਿ ਇਹ ਜਿਹੜਾ ਤੁਸੀਂ ਇਸ ਦੇ ਉੱਤੇ ਰਿਪੋਰਟਿੰਗ ਕਰੋ, ਇਸ ਦੇ ਉੱਤੇ ਆਪਣਾ ਦਿਓ ਜਿਹੜੀ ਉਹਨਾਂ ਨੇ ਦਿੱਤਾ ਜਾਂ ਨਹੀਂ ਦਿੱਤਾ, ਪਰ ਇਹ ਵੱਖਰੀ ਕਹਾਣੀ ਹੈ। ਸਪੈਸ਼ਲ ਰਿਪੋਰਟਰਸ ਔਨ ਦਾ ਪ੍ਰੋਮੋਸ਼ਨ ਐਂਡ ਪ੍ਰੋਟੈਕਸ਼ਨ ਆਫ ਦਾ ਰਾਈਟ ਟੂ ਫਰੀडम ਆਫ ਓਪੀਨੀਅਨ ਐਂਡ ਐਕਸਪ੍ਰੈਸ਼ਨ ਐਂਡ ਸਪੈਸ਼ਲ ਰਿਪੋਰਟਰ ਔਨ ਫਰੀडम ਆਫ ਰਿਲੀਜਨ ਔਰ ਬਿਲੀਫ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਵਾਇਓਲੇਟ ਕਰ ਰਹੇ ਹੋ। ਦਾ ਰਿਪੋਰਟ ਫਲੈਗਸ ਮਲਟੀਪਲ ਇਸ਼ੂਜ਼ with SIR including use of opaque AI driven systems, weak grounds of deletion of names such as spelling ਜੇ spelling ਤੁਹਾਡਾ original ਤੁਸੀਂ A ਦੇ ਨਾਲ ਲਿਖਿਆ ਸੀ ਤੇ ਤੁਸੀਂ E ਨਾਲ ਲਿਖਿਆ ਹੁਣ ਤੇ ਉਹ ਕਾਫੀ ਹੈ ਤੁਹਾਡੀ ਵੋਟ ਕੱਟਣ ਦੇ ਲਈ। inadequate time to voters to get documents in order ਇੰਨੇ ਡਾਕੂਮੈਂਟ ਮੰਗੇ ਹੋਏ ਨੇ, ਆਪਣੇ ਪਿਓ ਦੀ ਜਨਮ ਤਰੀਕ ਦਿਓ, ਦਾਦੇ ਦੀ ਦਿਓ, ਜਦੋਂ ਹੁੰਦੀ ਨਹੀਂ ਸੀ ਜਨਮ ਤਰੀਕ 1930 'ਚ ਤਾਂ ਰਜਿਸਟਰ ਹੋਣਾ ਸ਼ੁਰੂ ਹੋਇਆ ਸੀ। ਲੈਕ ਆਫ ਰੈਮੀਡੀਜ਼, ਜੇ ਕੋਈ ਨੁਕਸ ਹੈ ਕਿਸੇ ਦੀ ਐਪਲੀਕੇਸ਼ਨ ਫਾਈਲ 'ਚ ਉਹਨੂੰ ਜਿਹੜਾ ਸੁਧਾਰਨ ਦਾ ਕੋਈ ਮੌਕਾ ਨਹੀਂ। ਐਂਡ ਪੋਲੀਟੀਕਲ ਨੈਰੇਟਿਵ ਏਮਡ ਐਟ ਐਕਸਕਲੂਜਨ ਆਫ ਮਾਈਨੋਰਿਟੀਜ਼। ਇਹ ਹੈ UN ਦੀ ਰਿਪੋਰਟ ਕਿ ਬਈ ਇਹ SIR ਦਾ ਮੇਨ ਮਕਸਦ ਹੀ ਮਾਈਨੋਰਿਟੀਜ਼ ਨੂੰ ਡੀਫਰੈਂਚਾਈਜ਼ ਕਰਨਾ। ਫਿਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਇਹ ਕਿਹਾ ਕਿ ਵੀ ਯੂਨੀਅਨ ਹੋਮ ਮਿਨਿਸਟਰ ਸਮੇਤ ਉਹ ਸਾਰੇ ਪਬਲਿਕਲੀ ਵੀ ਕਹਿ ਰਹੇ ਨੇ ਵੀ ਅਸੀਂ ਇਹਨਾਂ ਤੋਂ ਵੋਟ ਦਾ ਹੱਕ ਖੋਹ ਲੈਣਾ। ਫਿਰ ਉਹਨਾਂ ਨੇ ਬੰਗਾਲ ਦੀ ਕੰਸਟੀਚੁਐਂਸੀ ਨੰਦੀਗ੍ਰਾਮ ਉਸ ਦਾ ਹਵਾਲਾ ਦਿੱਤਾ ਕਿਉਂਕਿ ਜਿਹੜੀ UN ਇਸ ਲੈਵਲ ਦੀ ਰਿਪੋਰਟ ਦਿੰਦਾ ਨੇ ਕੋਈ ਸੁਣੀ ਸੁਣਾਈ। ਉਹਨਾਂ ਨੇ ਕਿਹਾ ਮੁਸਲਿਮ ਇਹ ਨੰਦੀਗ੍ਰਾਮ ਦਾ ਜ਼ਿਕਰ ਹੈ, ਮੁਸਲਿਮ ਵੋਟਰਸ ਵਰ ਰਿਪੋਰਟਡਲੀ disproportionately impacted by the SIR process। SIR ਥੱਲੇ ਕੁਝ ਹਿੰਦੂਆਂ ਦੀਆਂ ਵੋਟਾਂ ਵੀ ਕੱਟੀਆਂ ਜਾਂਦੀਆਂ ਜਿਹਨਾਂ 'ਚ ਬਹੁਤੇ ਸ਼ਡਿਊਲ ਕਾਸਟ ਜਾਂ ਉਹ ਜਿਨ੍ਹਾਂ ਨੇ BJP ਨੂੰ ਵੋਟ ਨਹੀਂ ਪਾਉਣਾ, ਪਰ ਮੁਸਲਮਾਨਾਂ ਦਾ ਤਾਂ ਬਹੁਤ ਵੱਡੇ ਪੈਮਾਨੇ ਤੇ ਬੰਗਾਲ 'ਚ ਕੱਟੀਆਂ ਗਈਆਂ। In one constituency namely Nandigram allegedly 95% of the deleted votes were Muslims even though Muslims only make up 25% of the constituency electorate। ਕਿ ਉਸ ਹਲਕੇ ਦੇ ਵਿੱਚ ਮੁਸਲਮਾਨ ਸਿਰਫ 25% ਨੇ ਆਬਾਦੀ ਦਾ, ਲੇਕਿਨ 95% ਦੀਆਂ ਵੋਟਾਂ ਜਿਹੜੀਆਂ ਨੇ ਉਹ ਕੱਟੀਆਂ ਗਈਆਂ ਪ੍ਰਪੋਰਸ਼ਨੇਟਲੀ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਸੀਰੀਅਸ ਵਾਇਓਲੇਸ਼ਨ ਹੈ ਮਲਟੀਪਲ ਹਿਊਮਨ ਰਾਈਟਸ ਦੀ, ਔਰ ਉਹਨਾਂ ਨੇ ਈਵਨ UN ਸਪੈਸ਼ਲ ਰਿਪੋਰਟਰ ਨੇ ਕਿਹਾ ਵੀ ਇੰਡੀਆ ਵਾਇਓਲੇਟ ਕਰ ਰਿਹਾ ਹੈ। ਉਹ ਸਿਗਨੇਟਰੀ ਹੈ ਮਲਟੀਪਲ ਟ੍ਰੀਟੀਜ਼ ਇਨਕਲੂਡਿੰਗ 1992 ਡੈਕਲੇਰੇਸ਼ਨ ਔਨ ਦਾ ਰਾਈਟਸ ਆਫ ਪਰਸਨਸ belonging to national or ethnic, religious and linguistic minorities। ਇਹਦੀ ਟ੍ਰੀਟੀ ਦੀ ਵਾਇਓਲੇਸ਼ਨ ਹੈ। 1979 ਦੀ ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਦੀ ਵਾਇਓਲੇਸ਼ਨ ਹੈ। ਔਰ ਉਹਨਾਂ ਨੇ ਇਹ ਸਾਰੇ ਆਰਟੀਕਲ ਕੋਟ ਕੀਤੇ ਨੇ ਔਰ ਇੰਡੀਆ ਨੂੰ 60 ਦਿਨ ਦਾ ਟਾਈਮ ਦਿੱਤਾ ਕਿ ਇਸ 'ਤੇ ਜਵਾਬ ਦੇ। ਉਹਨਾਂ ਨੇ ਜਵਾਬ ਕੀ ਦੇਣਾ, ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਬੰਗਾਲ ਤਾਂ ਉਹਨਾਂ ਨੇ ਜਿੱਤ ਲਿਆ, ਉਹਨੂੰ ਬਿਲਕੁਲ ਰੋਲ ਕੇ ਰੱਖ ਦਿੱਤਾ ਸਾਰੀ ਤ੍ਰਿਣਮੂਲ ਕਾਂਗਰਸ ਨੂੰ ਵੀ। ਪਰ ਪੰਜਾਬ ਦੇ ਵਿੱਚ ਜਿਸ ਪੈਮਾਨੇ ਦੇ ਉੱਤੇ ਅੰਦਰੋਂ ਅੰਦਰ ਚੱਲ ਰਿਹਾ ਹੈ, ਬਾਹਰੋਂ ਬਿਆਨਬਾਜ਼ੀਆਂ ਸਾਰੀਆਂ ਕਰ ਰਹੇ ਨੇ ਜਾਂ ਦੂਜੇ ਨੇ, ਪਤਾ ਉਦੋਂ ਲੱਗਣਾ ਜਦੋਂ ਤੁਹਾਡੇ ਵੋਟਰਾਂ ਨੇ ਜਾਣਾ, ਉਹਨਾਂ ਨੇ ਕਹਿਣਾ ਜੀ ਇਹ ਤਾਂ ਤੁਹਾਡੀ ਵੋਟ ਹੀ ਨਹੀਂ ਹੈ ਔਰ ਤੁਹਾਡੀ ਥਾਂ ਦੇ ਉੱਤੇ ਜਿਹੜੇ ਨੇ ਉਹ ਪ੍ਰਵਾਸੀ ਜਿਹੜੇ ਨੇ ਭਈਏ ਉਹ ਵੋਟਾਂ ਪਾ ਰਹੇ ਹੋਣ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
ਸੁਖਜਨ ਬੱਚੂ ਸਾਡੇ ਪਹਿਲੇ ਵੀ ਉਹਨੇ ਸਾਨੂੰ ਥੈਂਕਸ ਕਹਿੰਦੇ ਨੇ ਔਰ ਘੁਸਕੇ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਸੋਨਮਾਲ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ ਬੁਲਾਉਂਦੇ ਨੇ, ਰੱਬ ਰਾਗਾ ਕਹਿੰਦੇ ਨੇ ਸਾਰਿਆਂ ਦਾ। ਔਰ ਫਿਰ ਕਹਿੰਦੇ ਦੇਸ਼ ਪੰਜਾਬ ਦੇ ਲਈ ਹੋਰ ਕੁਝ। ਔਰ ਫਿਰ ਇਸੇ ਤਰ੍ਹਾਂ ਇੰਦਰਪ੍ਰੀਤ ਸਿੰਘ ਜੀ ਵੀ ਉਹ ਵੀ ਫਤਿਹ ਬੁਲਾਉਂਦੇ ਨੇ। ਮੁਹੰਮਦ ਯਾਕੂਬ ਜੀ ਜਿਹੜੇ ਕਹਿੰਦੇ ਬੋਲੇ ਸੋਹਣੇ ਹਾਲ ਸਤਿ ਸ਼੍ਰੀ ਅਕਾਲ। ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਰੀਅਲ ਸਿੱਖ ਫੋਰ ਖਾਲਿਸਤਾਨ ਖਾਲਸਾ ਫੋਰ ਖਾਲਿਸਤਾਨ ਇੰਡੀਆ ਗੈਟ ਆਊਟ ਫਰॉम ਖਾਲਿਸਤਾਨ ਰਾਈਟ ਨਾਓ। ਔਰ ਚਲੋ ਚਲੋ ਖਾਲਿਸਤਾਨ ਚलो खालिस्तान आज़ाद करवाने के लिए कुर्बानी तो देनी होगी, आज़ादी ऐसे ही नहीं मिल जाती खालसा जी। और देख लो खालसा जी डॉक्टर साहब क्या बोल रहे हैं और कितना जुल्म हुआ है सिख कौम पर। अब तो ले लो अपना खालिस्तान एक मुस्लिम खालिस्तानी। और पाकिस्तान के हालात दिन भर ਜਿਹੜੇ ਨੇ ਖਰਾਬ ਹੋ ਰਹੇ ਹਨ। ਇਸ ਬਾਰੇ ਜਾਕੂਬ ਜੀ ਰਾਣੇ ਸਾਨੂੰ ਜੀ 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 ਬਹੁਤ ਸ਼ੁਕਰੀਆ, ਤੁਸੀਂ ਠੀਕ ਫਰਮਾਇਆ। ਅਮਰਜੀਤ ਸਾਨੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਖਾਲਿਸਤਾਨ ਫੌਜੀ ਜੀ ਵੀ ਔਰ ਬਸਰਾ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੁਹੰਮਦ ਜੋਨਸ ਜੀ ਜਿਹੜੇ ਨੇ ਜੂਨਸ ਜੀ ਵੀ ਸਾਨੂੰ ਖਾਲਿਸਤਾਨ ਬਹੁਤ ਜਲਦ ਬਣੇਗਾ ਔਰ ਜ਼ਰੂਰ ਬਣੇਗਾ इंशाअल्लाह। और फिर इसी तरह टोनी ढींडसा जी भी और मोहन ਸਰਵਰ ਜੀ ਵੀ ਔਰ ਘੁਸਕੇ ਜੀ ਵੀ ਕਹਿੰਦੇ ਜਿਓ ਭਾਈ ਸਾਹਿਬ ਜਤਿੰਦਰ ਸਿੰਘ ਜੀ ਵੀ ਸਪੀਚਲੈਸ ਰਾਈਟਿੰਗ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਗੁਰਸਿਮਰਨ ਜਿਹੜੇ ਕੌਰ ਜਿਹੜੇ ਉਹ ਵੀ ਸਿਮਰਨ ਕੌਰ ਜੀ ਫਤਿਹ ਬੁਲਾਉਂਦੇ ਨੇ। ਔਰ ਜ਼ੋਰਾ ਜੀ ਵੀ ਜਿਹੜੇ ਨੇ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਜਿਹੜੇ ਨੇ ਗੁਰਸਿਮਰ ਕੌਰ ਜੀ ਜਿਹੜੇ ਕਹਿੰਦੇ ਜਿਓ ਡਾਕਟਰ ਸਾਹਿਬ ਐਕਸਲੈਂਟ ਪ੍ਰੋਗਰਾਮ ਔਰ ਔਸਮ ਜਾਣਕਾਰੀ। ਬਹੁਤ ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ ਸਾਡੇ ਕੋਲ ਟੀਵੀ ਫॉर USA ਦੇ ਵਿੱਚ ਵੀ ਸਾਡੇ ਵਿਊਅਰ ਨੇ, ਉਹਨਾਂ ਦੇ ਵੀ ਕਮੈਂਟ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਸਾਡੇ ਕੋਲ ਇਹਦੇ ਵਿੱਚ ਨੇ ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਆਲਵੇਜ਼ ਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਔਰ ਗੁਰਦੀਪ ਸਿੰਘ ਜੀ ਵੀ ਖਾਲਸਾ ਦੇਸ਼ ਪੰਜਾਬ ਜੀ ਇੱਧਰ ਵੀ ਆਪਣੀ ਹਾਜ਼ਰੀ ਲਵਾ ਰਹੇ ਨੇ। ਔਰ ਫਿਰ ਇਸੇ ਤਰ੍ਹਾਂ ਗੁਰਜੀਤ ਸਿੰਘ ਜੀ ਵੀ ਖੁਸਕੇ ਜੀ ਵੀ ਉਹ ਵੀ ਇੱਧਰ ਆਏ ਨੇ ਔਰ ਕਹਿੰਦੇ ਨੇ ਕਿ ਸੱਚੋ ਰੀਅਲੀ ਸੱਚੋ ਸੱਚ ਪ੍ਰੋਗਰਾਮ ਐਕਸਲੈਂਟ ਆਲ ਐਨਾਲਿਸਿਸ। ਔਰ ਮਨਜੀਤ ਸਿੰਘ ਜੀ ਵੀ ਫਤਿਹ ਔਰ ਯੂਨੀਵਰਸਲ ਜੀ ਵੀ ਖਾਲਸਾ ਜ਼ਿੰਦਾਬਾਦ। ਜਗਪਾਲ ਸਿੰਘ ਜੀ ਵੀ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਬ੍ਰਹਮਲੀਨ ਭਿੰਦਰ ਜੀ ਵੀ ਫਤਿਹ। ਔਰ ਪ੍ਰਿਤਪਾਲ ਸਿੰਘ ਜਿਹੜੇ ਸ਼ੀਨਾ ਜੀ ਵੀ ਉਹ ਵੀ ਧੰਨਵਾਦ ਡਾਕਟਰ ਸਾਹਿਬ ਜੀ। ਅਸਲ ਨਿਸ਼ਾਨਾ ਰੇ ਖਾਲਿਸਤਾਨ ਹੈ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਵਿੰਦਰ ਕੌਰ ਜੀ ਵੀ ਸਾਨੂੰ ਫਤਿਹ ਔਰ ਕੁਲਵਿੰਦਰ ਸਿੰਘ ਜੀ ਵੀ ਫਤਿਹ। ਸੁਰਿੰਦਰ ਸਿੰਘ ਜੀ ਵੀ, ਕੁਲਦੀਪ ਕੌਰ ਜੀ ਵੀ ਔਰ ਸਤਨਾਮ ਸਿੰਘ ਜੀ ਵੀ, ਰਾਜਵਿੰਦਰ ਕੌਰ ਅਗੈਨ ਔਰ ਗੁਰਵਿੰਦਰ ਮਾਨ ਜੀ ਵੀ ਔਰ ਸ਼ਾਹ ਜਾਵੇਦ ਜੀ ਵੀ ਕਹਿੰਦੇ this the time Pak should highlight and the issue of genocide of minorities Sikhs Muslim by the Modi government. This the best time. May Allah give the wisdom to the ruler of Pakistan. ਆਮੀਨ ਆਮੀਨ ਇਹੀ ਕਹਿ ਸਕਦੇ ਹਾਂ। ਅਜੇ ਤੱਕ ਤਾਂ ਸਮਝ ਆਈ ਨਹੀਂ ਹੈ ਇਹਨਾਂ ਨੂੰ। ਬਿਲਕੁਲ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਮਿਊਜ਼ਿਕ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਕਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।